बैक टू न्यूज़ TV 84 ब्रेक तो बाद साडे नाल जुड़ चुके ने सरदार जसवंत सिंह होठी प्रेजिडेंट अमेरिकन गुरुद्वारा प्रबंधक कमेटी। वाहिगुरू जी का खालसा वाहिगुरू जी की फतेह। होठी साहब तुहाडा साडे न्यूज़ शो च बहुत बहुत स्वागत है। हाँ जी, वाहिगुरू जी का खालसा वाहिगुरू जी की फतेह जी। जी होठी साहब, ਅਸੀਂ ਇਹ ਪੂਰਾ ਹਫਤਾ ਜੂਨ 84 ਦੇ ਘੱਲੂਘਾਰਾ ਦੇ ਸ਼ਹੀਦ ਸੀ ਉਹਨਾਂ ਨੂੰ ਸਮਰਪਿਤ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਘੱਲੂਘਾਰਾ 3 ਜੂਨ 1984 ਸੰਬੰਧੀ ਤੁਸੀਂ ਆਪਣੇ ਵਿਚਾਰ ਸਾਡੇ ਸਿੱਖ ਸੰਗਤਾਂ ਨਾਲ ਸਾਂਝੇ ਜ਼ਰੂਰ ਕਰੋ। हाँ जी, सब तो पहला TV 84 ਦੇ ਸਰੋਤਿਆਂ ਨੂੰ ਫਿਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਆਪ ਸਮੁੱਚੇ ਸਰੋਤਿਆਂ ਨੂੰ ਇਸ ਗੱਲ ਦਾ ਆਪ ਜੀ ਨੇ ਅਖਬਾਰਾਂ ਰਾਹੀਂ ਜਾਂ TV ਰਾਹੀਂ ਜੋ ਸਿੱਖ ਕੌਮ ਦੇ ਨਾਲ 29 ਸਾਲ ਪਹਿਲਾਂ ਇੱਕ ਦਿਖਾਂਤ ਅੰਮ੍ਰਿਤਸਰ ਦੀ ਧਰਤੀ ਤੇ ਜਿਸ ਨੂੰ ਅਸੀਂ ਸਿੱਖਾਂ ਦਾ ਮੱਕਾ ਵੀ ਆਖਦੇ ਹਾਂ, ਦਰਬਾਰ ਸਾਹਿਬ ਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਜਿਹੜਾ ਹਮਲਾ ਕੀਤਾ ਔਰ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਹਜ਼ਾਰਾਂ ਹੀ ਨਿਰਦੋਸ਼ ਬੱਚੇ ਬੱਚੀਆਂ ਬਜ਼ੁਰਗ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਅੱਜ ਦੇਸਾਂ ਪ੍ਰਦੇਸਾਂ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਕੌਮ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦਾ ਉਹ ਆਪਣੇ ਹਿਰਦੇ ਵਿੱਚ 29 ਸਾਲ ਦਾ ਜਿਹੜਾ ਪੀਰ ਹੈ ਉਹਨੂੰ 3 ਜੂਨ ਇਸ ਪੂਰੇ ਹਫ਼ਤੇ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਵਜੋਂ ਜਿਹੜਾ ਅਸੀਂ ਮਨਾਉਂਦੇ ਹਾਂ, ਯਾਦ ਕਰਦੇ ਉਹਨਾਂ ਨੂੰ ਕਿ ਜਿਨ੍ਹਾਂ ਨੇ ਸਿੱਖ ਕੌਮ ਦੀ ਅਣਖ ਖਾਤਰ ਸਾਡੇ ਉਹਨਾਂ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਜੋ ਕੁਛ ਵੀ ਸਿੱਖ ਕੌਮ ਦੇ ਨਾਲ ਹੋਇਆ ਉਹਨਾਂ ਦੀ ਇੱਜ਼ਤ ਨੂੰ ਰੂਬਰੂ ਰੱਖਣ ਲਈ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਿੱਖ ਕੌਮ ਹਮੇਸ਼ਾ ਹੀ ਆਪਣੇ ਸ਼ਹੀਦਾਂ ਨੂੰ ਜਿਹੜੀ ਆ ਉਹ ਇਸ ਹਫ਼ਤੇ ਯਾਦ ਕਰਿਆ ਕਰੇਗੀ। ਜੀ ਬਿਲਕੁਲ। ਹਾਂਜੀ ਤੇ ਹੋਠੀ ਸਾਹਿਬ 6 ਜੂਨ ਵਾਲੇ ਦਿਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਨਰਲ ਸੁਬੇਗ ਸਿੰਘ ਭਾਈ ਅਮਰੀਕ ਸਿੰਘ ਵੀ ਸ਼ਹੀਦ ਹੋਏ। ਤੁਹਾਡੇ ਇਹਨਾਂ ਯੋਧੇ ਸਿੰਘਾਂ ਦੀ ਸ਼ਖਸੀਅਤ ਬਾਰੇ ਕੀ ਵਿਚਾਰ ਨੇ? ਮੇਰੇ ਵਿਚਾਰ ਜੀ ਸਭ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹ ਇੱਕ ਅਕਾਲ ਪੁਰਖ ਦੀ ਜਿਹੜੀ ਸੀ ਰਹਿਮਤ ਦੇ ਵਿੱਚ ਰੰਗੇ ਹੋਏ ਉਹ ਮਨੁੱਖ ਸੀ ਔਰ ਬੜਾ ਲੰਮਾ ਅਰਸਾ ਉਹਨਾਂ ਨੇ ਗੁਰਬਾਣੀ ਨੂੰ ਆਪ ਪੜ੍ਹਿਆ ਔਰ ਆਪ ਵਿਚਾਰਿਆ ਔਰ ਲੋਕਾਂ ਨੂੰ ਬਾਣੀ ਪੜ੍ਹਨ ਲਈ ਵਿਚਾਰਨ ਲਈ ਲੋਕਾਂ ਨੂੰ ਪ੍ਰੇਰਨਾ ਦਿੱਤੀ। ਇਹ ਕਿਸੇ ਆਪ ਜੀ ਨੂੰ ਪਤਾ ਹੋਵੇਗਾ ਕਿ ਜਦੋਂ ਵੀ ਕਿਸੇ ਧਰਤੀ ਦੇ ਉੱਤੇ ਜ਼ੁਲਮ ਦਾ ਅੰਤ ਹੋ ਜਾਏ ਤੇ ਉਹ ਅਕਾਲ ਪੁਰਖ ਜਿਹੜਾ ਹੈ ਕੋਈ ਨਾ ਕੋਈ ਐਸੀ ਸ਼ਖਸੀਅਤ ਭੇਜਦਾ ਹੈ ਜਿਹੜਾ ਕਿ ਹੋਰ ਇਹ ਜ਼ੁਲਮ ਨੂੰ ਠੰਡ ਪਾਵੇ। ਸੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਆਏ ਉਹਨਾਂ ਦੀਆਂ ਜਿੰਨੀਆਂ ਵੀ ਤਕਰੀਰਾਂ ਸੁਣੀਆਂ ਨੇ ਉਹਨਾਂ ਦੀਆਂ ਤਕਰੀਰਾਂ ਦੇ ਵਿੱਚ ਇੱਕ ਹੀ ਗੱਲ ਜਿਹੜੀ ਸਾਹਮਣੇ ਉੱਗੜ ਕੇ ਆਉਂਦੀ ਹੈ ਕਿ ਸਿੱਖ ਕੌਮ ਜਿਹੜੀ ਉਹ ਇਸ ਵੇਲੇ ਜਿਸ ਕੌਮ ਨੇ ਆਪਣੇ ਇੰਡੀਆ ਦੀ ਆਜ਼ਾਦੀ ਲਈ ਕਿੰਨੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਮੈਂ ਪੂਰੇ ਵਿਸਥਾਰ ਦੇ ਵਿੱਚ ਨਹੀਂ ਜਾਵਾਂਗਾ। ਜੋ ਵੀ 1604 ਈਸਵੀ ਤੋਂ ਲਾ ਕੇ ਔਰ 1973 ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਲਈ ਜੋ ਸਿੱਖਾਂ ਦੇ ਨਾਲ ਹੋਇਆ ਆਜ਼ਾਦੀ ਤੋਂ ਪਹਿਲਾਂ ਜਾਂ ਆਜ਼ਾਦੀ ਤੋਂ ਬਾਅਦ ਉਹ ਸਾਰੇ ਹੁੰਦੇ ਹੋਏ ਜ਼ੁਲਮਾਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਤੁਸੀਂ ਆਜ਼ਾਦੀ ਲੈ ਕੇ ਵੀ ਸਿੱਖ ਕੌਮ ਜਿਹੜੀ ਉਹ ਗੁਲਾਮ ਹੈ, ਕਿਹੜੀਆਂ ਗੱਲਾਂ ਤੋਂ ਗੁਲਾਮ ਹੈ। ਉਹ ਹਰ ਰੋਜ਼ ਹੀ ਤਕਰੀਬਨ 1 ਘੰਟਾ 1.5 ਘੰਟਾ ਜਿਹੜਾ ਮੰਜੀ ਸਾਹਿਬ ਦਰਬਾਰ ਸਾਹਿਬ ਤੋਂ ਤਕਰੀਰ ਕਰਿਆ ਕਰਦੇ ਸੀ ਔਰ ਹਜ਼ਾਰਾਂ ਹੀ ਨੌਜਵਾਨ ਜਿਹੜੇ ਸੀ ਉਹਨਾਂ ਦੀ ਤਕਰੀਰ ਜਿਹੜੀ ਸੁਣ ਕੇ ਔਰ ਅਨੇਕਾਂ ਹੀ ਨੌਜਵਾਨਾਂ ਨੇ ਜਿਹੜੀਆਂ ਆਪਣੀਆਂ ਜੇਬਾਂ ਦੇ ਵਿੱਚੋਂ ਸੈਕਟਰਾਂ ਦੀਆਂ ਡੱਬੀਆਂ ਕੱਢ ਕੇ ਉਸ ਗੁਰਬਾਣੀ ਦੇ ਗੁਟਕਿਆਂ ਨੂੰ ਆਪਣੀ ਜੇਬ ਦੇ ਵਿੱਚ ਪਾਇਆ ਔਰ ਬਾਣੀ ਨੂੰ ਪੜ੍ਹਿਆ ਔਰ ਵਿਚਾਰ ਕੇ ਉਹਨਾਂ ਦੇ ਕਾਫਲੇ ਦੇ ਵਿੱਚ ਜਿਹੜੇ ਸੀ ਉਹ ਸ਼ਾਮਲ ਹੋਏ। ਔਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਸ਼ਖਸੀਅਤ ਹੈ ਉਹ ਇਸ ਕਰਕੇ ਉੱਭਰ ਕੇ ਆਈ ਕਿ ਜੋ ਉਹਨਾਂ ਨੇ ਆਪਣੇ ਮੁਖ ਤੋਂ ਉਹ ਜਿਹੜੀ ਵੀ ਗੱਲ ਕਹੀ ਉਹਨਾਂ ਨੇ ਉਹ ਪੂਰੀ ਕੀਤੀ। ਆਪਣੀ ਸ਼ਹਾਦਤ ਦਾ ਜਿਹੜਾ ਜਾਮ ਪੀ ਗਏ ਔਰ ਪੂਰੇ ਉਹਨੀ ਤਨਦੇਹੀ ਦੇ ਨਾਲ ਜਿੰਨਾ ਚਿਰ ਵੀ ਉਹਨਾਂ ਦੇ ਸਵਾਸ ਸੀ ਉਹਨਾਂ ਨੇ ਆਖਰੀ ਸਵਾਸ ਤੱਕ ਸਿੱਖ ਕੌਮ ਦੀ ਜਿਹੜੀ ਇੱਜ਼ਤ ਸੀ ਉਹਨੂੰ ਬਰਕਰਾਰ ਰੱਖਣ ਲਈ ਦਰਬਾਰ ਸਾਹਿਬ ਦੀ ਰਾਖੀ ਕਰਦੇ ਹੋਏ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਹੁਣ ਆਪਾਂ ਗੱਲ ਕਰੀਏ ਜਨਰਲ ਸੁਬੇਗ ਸਿੰਘ ਜੀ ਹੋਣਾ ਦੀ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਰਮੀ ਦੇ ਵਿੱਚ ਰਹਿ ਕੇ ਆਪ ਜੀ ਨੂੰ ਪਤਾ ਹੋਵੇਗਾ ਕਿ 1971 ਦੀ 65 ਦੀ ਲੜਾਈ ਦੇ ਵਿੱਚ
ਉਹਨਾਂ ਨੇ ਕਿਹੜੀ ਬਹਾਦਰੀ ਦੇ ਨਾਲ ਆਪਣੇ ਮੁਲਕ ਲਈ ਬਹਾਦਰੀ ਦੇ ਨਾਲ ਉਹ ਲੜੇ ਔਰ ਮੁਕਤੀ ਬਹਿਣੀ ਉਹਨਾਂ ਨੇ ਤਿਆਰ ਕੀਤੀ ਔਰ ਜਿਹੜੀ 71 ਦੀ ਜੰਗ ਸੀ ਉਹ ਲੜ ਕੇ ਹਿੰਦੁਸਤਾਨ ਦੀ ਝੋਲੀ ਦੇ ਵਿੱਚ ਪਾਈ। ਪਰ ਉੱਥੇ ਵੀ ਮੈਂ ਇਹ ਸਮਝਦਾ ਕਿ ਜੋ ਕੁਛ ਅਸੀਂ ਇਤਿਹਾਸ ਨੂੰ ਪੜ੍ਹਿਆ ਹੈ, ਜੋ ਕੁਛ ਉਹਨਾਂ ਦੀਆਂ ਤਕਰੀਰਾਂ ਦੇ ਵਿੱਚ ਅੱਜ 29 ਸਾਲ ਬਾਅਦ ਉੱਗੜ ਕੇ ਸਿੱਖ ਕੌਮ ਦੇ ਸਾਹਮਣੇ ਆਇਆ ਹੈ, ਉਹ ਵੀ ਇੱਕ ਹਿਰਖ ਵਜੋਂ ਕਿ ਜੋ ਧੱਕਾ ਇੱਕ ਸਿੱਖ ਦੇ ਨਾਲ ਹੋਇਆ ਉਸ ਮੁਲਕ ਦੇ ਵਿੱਚ ਔਰ ਉਸ ਧੱਕੇ ਨੂੰ ਲੈ ਕੇ ਔਰ ਆਪਣੀ ਸਿੱਖ ਕੌਮ ਦੇ ਨਾਲ ਹੋ ਰਹੇ ਧੱਕੇ ਨੂੰ ਲੈ ਕੇ ਉਹ ਵੀ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਏ। ਹੁਣ ਆਪਾਂ ਗੱਲ ਕਰੀਏ ਨੌਜਵਾਨ ਜਿਹੜੇ ਭਾਈ ਅਮਰੀਕ ਸਿੰਘ ਸੀ ਔਰ ਉਹ ਕਾਫੀ ਉੱਚ ਪੱਧਰ ਦੀ ਜਿਹੜੀ ਵਿੱਦਿਆ ਲੈ ਰਹੇ ਸੀ ਔਰ 1982 ਦੇ ਵਿੱਚ ਜਦੋਂ ਮੋਰਚਾ ਲੱਗਾ ਔਰ ਇੱਕ ਜਿਹੜੀ ਜੀਪ ਸੀ ਉਹ ਸੰਤਾਂ ਦੀ ਫੜ ਕੇ ਕਿਸੇ ਥਾਣੇ ਦੇ ਵਿੱਚ ਬੰਦ ਕੀਤੀ ਗਈ ਤੇ ਸੰਤਾਂ ਨੇ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਜੀ ਨੂੰ ਉੱਥੇ ਪੈਰਵਾਈ ਕਰਨ ਲਈ ਆਖਿਆ, ਕਿਉਂਕਿ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਹਾਂ ਅੱਜ ਵੀ ਮੈਂ ਇੱਕ ਟਾਕ ਸ਼ੋ ਸੁਣ ਰਿਹਾ ਸੀ ਕਿ ਕਰਨਲ GS ਘੁੰਮਣ ਜਿਨ੍ਹਾਂ ਨੇ ਸੰਤਾਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਔਰ ਉਹਨਾਂ ਨੇ ਮਈ 29 1984 ਦੇ ਵਿੱਚ ਕਿਹੜੇ ਕਿਹੜੇ ਪਿੰਡ ਗਏ, ਕਿਵੇਂ ਕਿਵੇਂ ਉਹਨਾਂ ਨੂੰ ਭੇਜਿਆ ਗਿਆ, ਕਿਵੇਂ ਝੂਠ ਬੋਲਿਆ ਗਿਆ। ਅੱਜ ਹੀ ਜਿਹੜਾ ਅੱਜ ਦਾ ਮੁੱਦਾ ਸੀ ਉਹਦੇ ਵਿੱਚ ਮੈਂ ਸੁਣਿਆ ਔਰ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਜਿਹੜੇ ਲੋਕ ਉਸ ਲੜਾਈ ਦੇ ਵਿੱਚ ਇਨਵੋਲਵ ਰਹੇ ਨੇ ਉਹਨਾਂ ਨੇ ਆ ਕੇ ਉਸ ਅਸਲੀਅਤ ਨੂੰ ਲੋਕਾਂ ਨੂੰ ਦੱਸਿਆ ਔਰ ਮੈਂ ਇਹ ਸਮਝਦਾ ਕਿ 29 ਸਾਲ ਬੀਤਣ ਦੇ ਬਾਵਜੂਦ ਵੀ ਹਾਲੇ ਸਿੱਖਾਂ ਦੇ ਨਾਲ ਜਿਹੜਾ ਹੈ ਉਹ ਕੋਈ ਆਪ ਜੀ ਨੂੰ ਪਤਾ ਹੈ ਕਿ ਕਿਵੇਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਿੱਖਾਂ ਨੂੰ ਫਾਂਸੀਆਂ ਦੇ ਫੰਦਿਆਂ ਤੇ ਚਾੜਿਆ ਗਿਆ ਔਰ ਜਿਨ੍ਹਾਂ ਲੋਕਾਂ ਨੇ ਬੇਦੋਸ਼ੇ ਸਿੱਖਾਂ ਨੂੰ ਮਾਰਿਆ ਉਹਨਾਂ ਲਈ ਕੋਈ ਵੀ ਉਸ ਮੁਲਕ ਦੇ ਵਿੱਚ ਅੱਜ ਤਾਈਂ ਜਿਹੜੀ ਸਜ਼ਾ ਨਹੀਂ ਹੋਈ। ਅੱਜ ਵੀ ਸਿੱਖ ਕੌਮ ਦਾ ਉਹੀ ਹਾਲ ਹੈ ਜੋ 29 ਸਾਲ ਪਹਿਲਾਂ ਸੀ ਜਾਂ ਉਹੀ ਹਾਲ ਜੋ ਆਜ਼ਾਦੀ ਤੋਂ ਪਹਿਲਾਂ ਸੀ। ਅੱਜ ਵੀ ਸਿੱਖ ਕੌਮ ਜਿਹੜੀ ਹੈ ਉਹ ਆਪਣੇ ਸਿਧਾਂਤਾਂ ਦੀ ਖਾਤਰ, ਆਪਣੀ ਅਣਖ ਦੀ ਖਾਤਰ ਜਿੱਥੇ ਜਿੱਥੇ ਵੀ ਉਹਨਾਂ ਦਾ ਬਸ ਚੱਲਦਾ ਹੈ, ਜਿੱਥੇ ਜਿੱਥੇ ਵੀ ਸਿੱਖ ਕੌਮ ਅੱਜ ਵਸਦੀ ਹੈ ਉਹ ਆਪਣੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ, ਆਪਣੇ ਹੱਕਾਂ ਲਈ, ਆਪਣੇ ਬਿੱਤ ਅਨੁਸਾਰ ਛੋਟੇ ਤੋਂ ਲਾ ਕੇ ਵੱਡਾ ਉਹ ਆਪਣੇ ਜੂਝ ਰਹੇ ਨੇ। ਸੋ ਇਹਨਾਂ ਤਿੰਨਾਂ ਜਿਹੜੇ ਸ਼ਖਸੀਅਤਾਂ ਦੀ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਔਰ ਵਿਚਾਰ ਤੇ ਭਾਵੇਂ ਆਪਾਂ 2 ਦਿਨ ਲਗਾਤਾਰ ਕਰੀ ਜਾਈਏ ਪਰ ਜੋ ਇਹਨਾਂ ਦੇ ਨਾਲ ਦੇ ਵੀ ਮਰਜੀਵੜੇ ਸੀ ਉਹਨਾਂ ਨੇ ਪਿਛਲਾ ਜਿਹੜਾ ਇਤਿਹਾਸ ਜੋ ਚਮਕੌਰ ਸਾਹਿਬ ਦੀ ਗੜੀ ਦਾ ਇਤਿਹਾਸ ਕਿ 40 ਸਿੱਖਾਂ ਨੇ ਔਰ 10 ਲੱਖ ਦੀ ਫੌਜ ਦੇ ਨਾਲ ਮੁਕਾਬਲਾ ਕੀਤਾ, ਇਵੇਂ ਹੀ ਗਿਣਤੀ ਦੇ ਕੁਝ ਸਿੰਘਾਂ ਨੇ ਦਰਬਾਰ ਸਾਹਿਬ ਦੇ ਵਿੱਚ ਰਹਿ ਕੇ ਦਰਬਾਰ ਸਾਹਿਬ ਦੀ ਰਾਖੀ ਲਈ ਆਪਣੀਆਂ ਪ੍ਰਾਣਾਂ ਦੀ ਆਹੂਤੀ ਦਿੱਤੀ। ਜੀ ਤੇ ਵੀਰ ਜੀ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਸਿੱਖ ਸੰਗਤਾਂ ਦੇ ਨਾਲ ਸ਼ੇਅਰ ਕੀਤੇ। ਵਕਤ ਨਾਲ ਅਸੀਂ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਕਰਾਂਗੇ ਪਰ ਤਦ ਤੱਕ ਲਈ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਫਿਰ ਦੁਬਾਰਾ TV 84 ਦੇ ਸਮੂਹ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ। ਕਿਸੇ ਦੀ ਭੁੱਲ ਚੁੱਕ ਲਿਖੇ ਦੀ ਜਾਂਚ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।